ਕੌਮੀ ਸ਼ਹੀਦ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਕੈਲੀਫੋਰਨੀਆ 'ਚ ਕਰਾਏ ਗਏ ਸਮਾਗਮ। ਅਮਰੀਕਾ ਦੀ ਸਟੇਟ ਵਰਜੀਨੀਆ ਦੀ ਅਸੈਂਬਲੀ ਵਿੱਚ ਸਿੱਖ ਅਰਦਾਸ ਨਾਲ ਹੋਈ ਬਜਟ ਦੀ ਸ਼ੁਰੂਆਤ। ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਾਉਣ ਤੇ ਪੁਲਿਸ ਨੇ 2 ਸਿੱਖ ਨੌਜਵਾਨਾਂ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ। ਕੌਮੀ ਯੋਧੇ ਸੰਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ ਮੌਕੇ ਜਿੱਥੇ ਪੰਜਾਬ ਵਿੱਚ ਸਮਾਗਮ ਕਰਵਾਏ ਗਏ, ਉੱਥੇ ਹੀ ਵਿਦੇਸ਼ਾਂ ਵਿੱਚ ਵੀ ਕੌਮੀ ਸ਼ਹੀਦੀ ਬਰਸੀ ਮੌਕੇ ਸਮਾਗਮ ਕਰਵਾਏ ਗਏ। ਕੈਲੀਫੋਰਨੀਆ ਦੇ ਰਿਵਰਸਾਈਡ ਗੁਰਦੁਆਰਾ ਸਾਹਿਬ ਵਿਖੇ ਵਾਰਿਸ ਪੰਜਾਬ ਦੇ ਅਤੇ ਸਿੱਖ ਯੂਥ ਆਫ ਅਮਰੀਕਾ LA ਯੂਨਿਟ ਵੱਲੋਂ ਸਮਾਗਮ ਕਰਵਾਏ ਗਏ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨ ਪਹੁੰਚੇ। ਇਸ ਮੌਕੇ ਧਾਰਮਿਕ ਦੀਵਾਨ ਤੋਂ ਬਾਅਦ ਮੁੱਖ ਬੁਲਾਰੇ ਡਾਕਟਰ ਅਮਰਜੀਤ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਕਿਵੇਂ ਉਹ ਪੰਜਾਬ ਦੀ ਨੌਜਵਾਨੀ ਜਿਸ ਲਈ ਬਿਰਤਾਂਤ ਸਿਰਜਿਆ ਗਿਆ, ਨਸ਼ਈ, ਡਰੱਗੀ, ਨਾਮਰਦ, ਪਤਾ ਨਹੀਂ ਕੀ ਜਿਹੜਾ ਉੜਤਾ ਪੰਜਾਬ ਵਰਗੀ ਫਿਲਮ ਬਣਾ ਕੇ ਜਿਹੜੀ ਹੈ ਉਹਨੂੰ ਬਦਨਾਮ ਕੀਤਾ ਗਿਆ। ਇੱਕਦਮ ਦੁਨੀਆ ਭਰ 'ਚ ਬੈਠੀ ਕੌਮ ਨੇ ਦੇਖਿਆ ਇਹ ਕਲਾ ਗੁਰੂ ਦੀ ਕਿਵੇਂ ਵਾਪਰ ਰਿਹਾ। ਉਹ ਵਾਟਰ ਕੈਨਨਸ ਆ ਰਿਹਾ, ਉਹ ਹਰਿਆਣੇ ਦਾ ਇੱਕ ਸਿੱਖ ਨੌਜਵਾਨ ਐਂ ਜੰਪ ਕਰਦਾ ਜਿਵੇਂ ਕਦੇ ਅਸੀਂ ਉਹ ਪੁਤਲੀਆਂ ਦਾ ਨਾਚ ਦੇਖਦੇ ਹੁੰਦੇ ਸੀ, ਉਹਦਾ ਕੈਨਨ ਦਾ ਮੂੰਹ ਪਰਲੇ ਪਾਸ। ਇਹ ਸਾਰੀ ਜਦੋਂ ਕਲਾ ਵਾਪਰਦੀ ਹੈ ਔਰ ਦੀਪ ਸਿੱਧੂ ਦਿੱਲੀ ਪਹੁੰਚ ਕੇ ਕਹਿੰਦਾ ਹੈ ਵੀ ਮੈਂ ਤਾਂ ਟਰੈਕਟਰ 'ਤੇ ਚੜ੍ਹ ਗਿਆ, ਅਤੇ ਜਦੋਂ ਮੈਂ ਆ ਕੇ ਦੇਖਿਆ ਜਿੱਥੇ ਮੁਕਾਮ ਹੋਇਆ ਮੈਂ ਉਹਦੇ ਫਰੰਟ 'ਤੇ ਦੇਖਿਆ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਸੀ। ਹੁਣ ਇਹ ਗੁਰੂ ਦੀ ਕਲਾ ਵਾਪਰਦੀ ਹੈ। ਕਾਮਰੇਡਾਂ ਨੇ ਕੋਈ ਕਸਰ ਨਹੀਂ ਛੱਡੀ ਇਸ ਮੂਵਮੈਂਟ ਨੂੰ ਹਾਈਜੈਕ ਕਰਨ ਦੀ, ਡਿਸਟਰੋਏ ਕਰਨ ਦੀ, ਕੰਪਰੋਮਾਈਜ਼ ਕਰਨ ਦੀ, ਪਰ ਗੁਰੂ ਦੀ ਕਲਾ ਵਾਪਰਦੀ ਹੈ। ਸਰਲੱਥ ਯੋਧਿਆਂ ਦਾ ਇੱਕ ਗਰੁੱਪ ਲਾਲ ਕਿਲ੍ਹੇ ਵੱਲ ਹੋ ਤੁਰਦਾ ਹੈ ਅਤੇ ਉਹੀ ਇਤਿਹਾਸਕ ਪਿੰਡ ਬਹੁਤ ਵਾਰ ਇਹ ਵੀ ਇੱਕ ਰਿਸਰਚ ਦਾ ਵਾਇਸ ਹੈ ਕਿ ਅਸੀਂ ਦੇਖੀਏ ਕਿ ਸਾਡੇ ਉਹ ਇਤਿਹਾਸਕ ਧਰਤੀ, ਸਾਡੀ ਮਾਝੇ ਦੀ ਧਰਤੀ ਜਾਂ ਮਾਲਵੇ ਜਾਂ ਦੁਆਬੇ ਦੀ, ਜਿਨ੍ਹਾਂ 'ਚੋਂ ਕਦੇ ਗੁਰੂ ਸਾਹਿਬਾਨ ਦੇ ਵੇਲੇ ਯੋਧੇ ਨਿਕਲੇ, ਜਿਨ੍ਹਾਂ ਨੇ ਇਤਿਹਾਸ ਦੇ ਰੁੱਖ ਨੂੰ ਬਦਲਿਆ, ਜਿਨ੍ਹਾਂ ਨੇ ਕਦੇ ਮੁਗਲਿਆ ਸਾਮਰਾਜ ਨੂੰ ਚੈਲੰਜ ਕੀਤਾ ਅੰਗਰੇਜ਼ਾਂ ਦੇ ਖਿਲਾਫ, ਉਹੀ ਧਰਤੀ, ਛੋਟੇ ਛੋਟੇ ਪਿੰਡ ਨੇ। ਹੁਣ ਉਹੀ ਵਾਂ ਜਿੱਥੇ ਕਦੇ ਭਾਈ ਤਾਰਾ ਸਿੰਘ ਵਾਂ ਹੋਏ ਨੇ, ਉਸ ਧਰਤੀ ਦਾ ਨੌਜਵਾਨ ਯੰਗ ਜੁਗਰਾਜ ਸਿੰਘ ਅਤੇ ਦੀਪ ਸਿੱਧੂ ਭਾਵੇਂ ਜਾਣਦੇ ਵੀ ਨਹੀਂ ਹੋਣ ਇੱਕ ਦੂਜੇ ਨੂੰ, ਕਿਵੇਂ ਉਸ ਲਾਲ ਕਿਲ੍ਹੇ ਦੇ ਉੱਤੇ ਲਗਭਗ 231 ਸਾਲ ਬਾਅਦ ਇਹ ਸਿੰਬੋਲਿਜ਼ਮ ਬਹੁਤ ਇੰਪੋਰਟੈਂਟ ਹੁੰਦਾ ਹੈ। ਜੇ ਬਘੇਲ ਸਿੰਘ 1783 'ਚ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ, 26 ਜਨਵਰੀ 2021 ਨੂੰ ਉਸੇ ਲਾਲ ਕਿਲ੍ਹੇ ਦੇ ਉੱਤੇ ਦੀਪ ਸਿੱਧੂ ਮੋਟੀਵੇਸ਼ਨ ਔਰ ਜਗਰਾਜ ਸਿੰਘ ਉਸ ਝੰਡੇ ਨੂੰ ਲਹਿਰਾ ਦਿੰਦੇ ਨੇ। ਮੀਡੀਆ ਪੁੱਛਦਾ, ਉਹ ਕਹਿੰਦਾ ਵੀ ਅਸੀਂ ਤਾਂ ਭਾਜੀ ਮੋੜੀਏ ਕਿ ਜੂਨ ਦੇ ਪਹਿਲੇ ਹਫ਼ਤੇ, ਜੂਨ 84, ਜਦੋਂ ਭਾਰਤੀ ਫੌਜ ਟੈਂਕਾਂ ਤੋਪਾਂ ਨਾਲ ਹਮਲਾਵਰ ਹੁੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਸਾਡੀ ਇਸ ਮੀਰੀ ਪੀਰੀ ਹਰਿਮੰਦਰ ਸਾਹਿਬ ਇਸ ਸੀਟ ਨੂੰ ਡਿਸਟਰੋਏ ਕਰਨ ਦੇ ਲਈ, 37 ਇਤਿਹਾਸਕ ਗੁਰਦੁਆਰਿਆਂ ਨੂੰ ਡਿਸਟਰੋਏ ਕਰਨ ਦੇ ਲਈ, ਅਤੇ ਜਿਹੜੇ ਉਸ ਤੋਂ ਇਮੀਡੀਏਟ ਬਾਅਦ ਅੰਦਰ ਗਏ ਹੋਣਗੇ ਉਹਨਾਂ ਨੂੰ ਯਾਦ ਹੋਏਗਾ ਕਿ ਦਰਸ਼ਨੀ ਡਿਓੜੀ ਦੇ ਉੱਤੇ ਤਿਰੰਗਾ ਲਹਿਰਾਇਆ ਗਿਆ ਸੀ। ਔਰ ਤਿਰੰਗਾ ਕਿਉਂਕਿ ਫੌਜ ਦੇ ਕੰਟਰੋਲ 'ਚ ਉਹਨਾਂ ਲਾਉਣ ਨਹੀਂ ਸੀ ਦਿੱਤਾ। ਔਰ ਦੀਪ ਸਿੱਧੂ ਜਦੋਂ ਭਾਜੀ ਮੋੜੀ ਦੀ ਗੱਲ ਕਰਦਾ, ਉਹਨਾਂ ਕਿਹਾ ਵੀ ਇਹਨਾਂ ਨੇ ਹਮਲਾ ਕਰਕੇ ਸਾਡੇ ਆ ਕੇ ਸਾਡੇ ਉਸ ਦਰਸ਼ਨੀ ਡਿਓੜੀ 'ਤੇ ਤਿਰੰਗਾ ਲਾਇਆ ਸੀ, ਅਸੀਂ ਲਾਲ ਕਿਲ੍ਹੇ 'ਤੇ ਆ ਕੇ ਕੇਸਰੀ ਨਿਸ਼ਾਨ ਝੁਲਾ ਕੇ ਅਸੀਂ ਇਹ ਭਾਜੀ ਮੋੜ ਦਿੱਤੀ ਹੈ। ਔਰ ਮੈਸੇਜ ਇਹ ਹੈ ਕਿ ਵੀ ਕੈਨ ਡੂ ਇਟ। ਅਸੀਂ ਪਹਿਲਾਂ ਵੀ 1783 'ਚ ਜਦੋਂ ਦਿੱਲੀ ਦੇ ਉਸ ਸਾਰੇ ਸਾਮਰਾਜ ਨੂੰ ਪੈਰਾਂ ਹੇਠ ਨਵਾਇਆ ਸੀ, ਦਰਿਆ ਖੈਬਰ ਤੋਂ ਲੈ ਕੇ ਅਤੇ ਇੱਧਰ ਸਤਲੁਜ ਦੇ ਮੁੱਢ ਤੱਕ ਔਰ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਲੱਦਾਖ ਚੀਨ ਤੱਕ ਜਿਹੜਾ ਵਿਸ਼ਾਲ ਸਿੱਖ ਰਾਜ ਸੀ, ਇਹ ਕ੍ਰਿਸ਼ਮਾ ਨਹੀਂ ਤਾਂ ਹੋਰ ਕੀ ਸੀ, ਇਹ ਕਲਾ ਨਹੀਂ ਤਾਂ ਹੋਰ ਕੀ ਸੀ। ਦੀਪ ਸਿੱਧੂ ਬਹੁਤ ਵੱਡਾ ਨਾਇਕ ਹੈ, ਛੋਟਾ ਬੰਦਾ ਨਹੀਂ ਹੈ। ਕੋਈ ਇਸ ਡਿਬੇਟ 'ਚ ਪੈ ਜਾਏ ਜੀ ਨਾਇਕ ਕਹਿਣਾ ਕਿ ਯੋਧਾ ਕਹਿਣਾ ਕਿ ਸ਼ਹੀਦ, ਇਹ ਬਿਲਕੁਲ ਬੇਮਤਲਬ ਡਿਬੇਟਸ ਹੁੰਦੀਆਂ ਨੇ। ਜਿਸ ਨੇ ਇਹ ਤਈਆ ਕਰ ਲਿਆ ਕਿ ਮੈਂ ਇਸ ਰਸਤੇ 'ਤੇ ਤੁਰਨਾ, ਜਦੋਂ ਮਨ ਦੇ ਵਿੱਚ ਇਹ ਧਾਰ ਲਿਆ, ਜਿਹੜੀਆਂ ਚੀਜ਼ਾਂ ਦੇ ਲਈ ਸਾਡੀ ਯੰਗਰ ਜਨਰੇਸ਼ਨ ਯਰਨ ਕਰਦੀ ਹੈ, ਜਿਹਦੇ ਲਈ ਉਹ ਲੋਚਦੀ ਹੈ, ਡ੍ਰੀਮ ਕਰਦੀ ਹੈ, ਜੇ ਖੂਬਸੂਰਤੀ ਹੈ ਅਤੇ ਹੈਂਡਸਮ ਯੰਗ ਮੈਨ, ਜੇ ਮਾਡਲਿੰਗ ਹੈ ਅਤੇ ਬੋਂਬੇ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਹਨੇ ਮਾਡਲਿੰਗ ਦੀ ਦੁਨੀਆ 'ਚ ਆਪਣਾ ਸਿੱਕਾ ਜਮਾਇਆ,
ਜੇ ਫਿਲਮ ਇੰਡਸਟਰੀ ਦੀ ਗੱਲ ਹੈ, ਮੈਂ ਉਸ ਦੀ ਜਾਣ ਤੋਂ ਬਾਅਦ ਜ਼ੋਰਾ 10 ਨੰਬਰੀਆ ਦੇਖੀ ਤਾਂ ਮੈਂ ਦੇਖਿਆ ਵੀ ਇਵੇਂ ਕਿਰਦਾਰ ਬਿਲਟ ਹੁੰਦੇ ਨੇ, ਕਿਵੇਂ ਡਿਫਾਈਨਸ ਹੈ, ਕਿਵੇਂ ਉਹ ਸਾਰਾ ਪਾਰਟ ਉਹਦੇ ਨਾਲ ਜੁੜਿਆ ਹੋਇਆ। ਜੇ ਐਜ਼ ਏ ਵਕੀਲ ਹੈ ਉਹ, ਤੇ ਟੌਪ ਦੀ ਵਕੀਲ ਵਾਲੀ ਉਸ ਦੀ ਜਿਹੜੀ ਹੈ ਉਹ ਉਸ ਦੀ ਪ੍ਰੈਜ਼ੈਂਸ ਹੈ। ਤੇ ਜੇ ਇਸ ਸਭ ਨੂੰ ਪੂਰਾ ਜਿਹਨੂੰ ਇੱਕ ਪ੍ਰਾਪਤੀਆਂ ਦੁਨਿਆਵੀ ਦੀ ਸਿਖਰ ਛੋਹ ਕੇ ਜਦੋਂ ਪੰਜਾਬ ਵੱਲ ਮੁੜਦਾ, ਕਨਸੈਪਟ ਬਿਲਕੁਲ ਕਲੀਅਰ ਨੇ, ਨੈਰੇਟਿਵ ਡਿਸਾਈਡ ਕਰਦੇ ਨੇ ਕਿਸੇ ਮੂਵਮੈਂਟ ਨੂੰ ਕਿ ਉਹਨੇ ਕਿੱਧਰ ਨੂੰ ਜਾਣਾ ਹੈ। ਪੰਜਾਬ ਦੇ ਵਿੱਚ ਸਿੱਖ ਧਰਮ ਸਥਾਪਤੀ ਦੇ ਖਿਲਾਫ ਹੀ ਖੜਾ ਹੁੰਦਾ। ਜਿਹੜੀ ਲੜਾਈ ਦਿੱਲੀ ਦੇ ਨਾਲ ਹੈ ਉਹ ਮਹਿਜ਼ ਇੱਕ ਇਕਨੋਮਿਕਲ ਬੈਟਲ ਨਹੀਂ ਹੈ, ਗੱਲ ਫਸਲਾਂ ਦੀ ਨਹੀਂ ਹੈ, ਨਸਲਾਂ ਦੀ ਹੈ। ਦਾਵਾ ਸਾਡਾ ਪਾਤਸ਼ਾਹੀ ਹੈ। ਔਰ ਜਿਨ੍ਹਾਂ ਨੇ ਉਹ ਫਾਈਨਲ, ਬੇਸ਼ੱਕ ਉਹ ਸਰ ਸਿਮਰਨਜੀਤ ਸਿੰਘ ਮਾਨ ਦੀ ਐਜ਼ ਏ ਮੈਂਬਰ ਪਾਰਲੀਮੈਂਟ ਵਿਕਟਰੀ ਨਹੀਂ ਦੇਖ ਸਕੇ, ਪਰ ਅਸੈਂਬਲੀ ਚੋਣਾਂ ਦੇ ਵੇਲੇ ਅਮਰਗੜ੍ਹ ਹਲਕੇ ਤੋਂ ਜਦੋਂ ਇੱਕ ਹੱਥ 'ਚ ਉਹਨਾਂ ਨੇ ਝਾੜੂ ਫੜਿਆ, ਦੂਸਰੇ ਹੱਥ ਸਰ ਮਾਨ ਨੇ ਆਪਣੀ ਤਲਵਾਰ ਕਿਰਪਾਨ ਫੜਾਈ, ਔਰ ਉਹ ਦੀਪ ਸਿੱਧੂ ਦੋਵੇਂ ਖੜਾ ਕਰਕੇ ਕਹਿੰਦਾ ਦੇਖੋ ਅਸੀਂ ਇਸ ਵਿਰਸੇ ਦੇ ਵਾਰਿਸ ਹੈ ਜਾਂ ਅਸੀਂ ਇਹ ਘਸਿਆਰੇ ਬਣਨਾ, ਝਾੜੂ ਫੇਰਨ ਜੋਗਾ ਹੋਣਾ, ਫੈਸਲਾ ਤੁਸੀਂ ਕਰਨਾ। ਔਰ ਅਲਟੀਮੇਟਲੀ ਸੰਗਰੂਰ ਦੇ ਉਹਨਾਂ 9 ਹਲਕਿਆਂ ਵਾਲਿਆਂ ਨੇ ਫੈਸਲਾ ਦਿੱਤਾ। ਇਹ ਸਿੰਬੋਲਿਕ ਵਿਕਟਰੀਜ਼ ਹੁੰਦੀਆਂ ਨੇ। 16 ਫਰਵਰੀ ਦਿਨ ਸ਼ੁੱਕਰਵਾਰ ਨੂੰ ਅਮਰੀਕਾ ਦੀ ਸਟੇਟ ਵਰਜੀਨੀਆ ਦੀ ਅਸੈਂਬਲੀ ਵਿੱਚ ਬਜਟ ਦੇ ਸੈਸ਼ਨ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਹੋਈ। ਇਹ ਸਮੁੱਚੇ ਸਿੱਖਾਂ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਸਿੱਖ ਸੈਂਟਰ ਆਫ ਵਰਜੀਨੀਆ ਤੋਂ ਭਾਈ ਦਰਸ਼ਨ ਸਿੰਘ ਜੀ ਨੇ ਇਹ ਅਰਦਾਸ ਕੀਤੀ। ਪ੍ਰਿੰਸ ਵਿਲੀਅਮ ਕਾਉਂਟੀ ਦੀ ਡਿਸਟ੍ਰਿਕਟ 51 ਤੋਂ ਡੈਲੀਗੇਟ ਮਿਸ ਬਰਿਆਨਾ ਡੀ ਸਵੈਲ ਵੱਲੋਂ ਇਹ ਸਮੁੱਚਾ ਕਾਰਜ ਆਯੋਜਿਤ ਕੀਤਾ ਗਿਆ ਸੀ। ਮਿਸ ਬਰਿਆਨਾ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਵਾਲੇ ਇਲਾਕੇ ਦੀ ਪ੍ਰਤੀਨਿਧ ਹਨ ਅਤੇ ਹਮੇਸ਼ਾ ਹੀ ਸਿੱਖ ਸੈਂਟਰ ਦੇ ਕੀਤੇ ਕਾਰਜਾਂ ਦੀ ਸ਼ਲਾਘਾ ਕਰਦੇ ਆਏ ਹਨ। ਇਸ ਮੌਕੇ ਸਿੱਖ ਸੰਗਤਾਂ ਸਿੱਖ ਸੈਂਟਰ ਆਫ ਵਰਜੀਨੀਆ ਦੇ ਮੁੱਖ ਸੇਵਾਦਾਰ ਅਤੇ ਟਰਸਟੀ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਅਤੇ ਟਰਸਟੀ ਸਰਦਾਰ ਮਹਿਤਾਬ ਸਿੰਘ ਕਾਲੋ ਦੀ ਅਗਵਾਈ ਵਿੱਚ ਸੰਗਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ। ਇਸ ਮੌਕੇ ਸੰਗਤਾਂ ਵੱਲੋਂ ਸੈਨੇਟਰਾਂ ਅਤੇ ਡੈਲੀਗੇਟਸ ਨਾਲ ਸਿੱਖਾਂ ਨਾਲ ਸੰਬੰਧਿਤ ਮਸਲਿਆਂ ਉੱਤੇ ਗੱਲਬਾਤ ਕੀਤੀ ਗਈ। The House is now in session. All persons not entitled to privilege of the floor, please retire to the gallery. The members and guests will rise and be led in prayer by Darshan Singh, Sikh Center of Virginia, Manassas, and remain standing for the Pledge of Allegiance to the flag of the United States of America, which will be led by the delegate from Scott, Delegate Kilgore. Please join me in prayer. ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਹੂ ਉਬਾਰ। Let us pray and reflect. O gracious God, Creator of the universe, we turn to you today to bless, guide, and inspire our elected leaders of Commonwealth State of Virginia. Bless their families and their hardworking staff members so that they make a difference and benefit the residents of this great state, which is one of the most diverse and vibrant states in this great nation. Please, God, allow our leaders to serve for peace, justice, and equality with humility and compassion. Bless them with the ability and strength to address the challenges we face today. Let the color of our skin, the faith we believe, the language we speak, not divide us. Instead, please, God, help us to recognize and celebrate the diversity which exists all around us. ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੰਤ ਭਿੰਡਰਾਂ ਵਾਲਿਆਂ ਦੀ ਫੋਟੋਆਂ ਲਾਉਣ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹਰਿਆਣਾ ਦੇ ਜਮਨਾ ਨਗਰ ਦੀ ਹੈ, ਜਿੱਥੇ 13 ਸਾਲ ਅਤੇ 18 ਸਾਲ ਦੇ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਬੁਲਟ ਤੇ ਲਗਾਈ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਜਮਨਾ ਨਗਰ ਪੱਗਾ ਲੈਣ ਲਈ ਗਏ ਹੋਏ ਸੀ ਅਤੇ ਰਸਤੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਫਿਰ ਉਹਨਾਂ ਦੇ ਬੁਲਟ ਦੇ ਸਾਰੇ ਦਸਤਾਵੇਜ਼ ਚੈੱਕ ਕੀਤੇ ਗਏ। ਇਸ ਤੋਂ ਬਾਅਦ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੋਲਕਾਂ ਤੇ ਦਫ਼ਤਰਾਂ ਦੇ ਤਾਲੇ ਤੋੜਨ ਨੂੰ ਸਿੱਖ ਇਤਿਹਾਸ ਵਿੱਚ ਕਾਲਾ ਦਿਨ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਸ਼ਰਧਾਲੂਆਂ ਤੇ ਪ੍ਰਬੰਧਕਾਂ ਨਾਲ ਪੁਲਿਸ ਦੀ ਧੱਕਾਮੁੱਕੀ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਚਲੇ ਸਾਰੇ ਗੁਰਧਾਮਾਂ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਉਣ ਵਾਸਤੇ ਸੰਘਰਸ਼ ਕਰਦਾ ਰਹੇਗਾ। ਕੁਰੂਕਸ਼ੇਤਰ ਵਿੱਚ ਗੁਰਦੁਆਰਾ ਪਾਤਸ਼ਾਹੀ 6ਵੀਂ ਵਿੱਚ ਗੋਲਕਾਂ ਤੇ ਦਫ਼ਤਰਾਂ ਦੇ ਤਾਲੇ ਤੋੜ ਕੇ ਧੱਕੇ ਨਾਲ ਕਬਜ਼ੇ ਤੇ ਸਖਤ
ਪ੍ਰਤੀਕਰਮ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਸ਼ਰਧਾਲੂਆਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਖਿਲਾਫ ਪੁਲਿਸ ਦੀ ਧੱਕੇਸ਼ਾਹੀ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕਰਨ ਤੇ ਹਰਿਆਣਾ ਸਰਕਾਰ ਦੀ ਜ਼ੋਰਦਾਰ ਨਿਖੇਧੀ ਵੀ ਕੀਤੀ ਹੈ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਦੀ ਬੀਜੇਪੀ ਸਰਕਾਰ ਸੈਂਟਰ 'ਚ ਆਈ ਹੈ ਤੇ ਅੱਜ ਹਰਿਆਣਾ ਦੀ ਸਰਕਾਰ ਨੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੀ ਅਲੱਗ ਕਮੇਟੀ ਬਣਾ ਦਿੱਤੀ ਗਈ ਹੈ। ਮਤਲਬ ਕੀ ਸੀ ਕਿ ਕੌਮ ਦੀ ਤਾਕਤ ਨੂੰ ਕਮਜ਼ੋਰ ਕੀਤਾ ਜਾਏ। ਪਿਛਲੇ ਸਾਲ ਡੇਢ ਸਾਲਾਂ 'ਚ ਮੈਂ ਗੱਲ ਦੇਖੀ ਹੈ ਕਿ ਪਹਿਲੇ ਦਿੱਲੀ ਵਿੱਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਵਿੱਚ ਸੈਂਟਰ ਸਰਕਾਰ ਤੇ RSS ਦਾ ਕੰਪਲੀਟ ਕੰਟਰੋਲ ਹੋ ਗਿਆ, ਉਵੇਂ ਹੀ ਹਰਿਆਣੇ ਵਿੱਚ ਹੁਣ ਕੰਟਰੋਲ ਹੋ ਗਿਆ। ਆ ਜਿਹੜੇ ਲੋਕ ਜਿਨ੍ਹਾਂ ਨੂੰ ਮੈਂਬਰ ਬਣਾਇਆ ਹਰਿਆਣਾ ਕਮੇਟੀ ਦਾ, ਸਾਰਿਆਂ ਦੇ ਪਿਛੋਕੜ ਦੇਖੋ, ਉਹ BJP ਤੇ RSS ਨਾਲ ਉਹਨਾਂ ਦੇ ਸੰਬੰਧ ਹੈ। ਮੈਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਪਛਾਣਨ ਦੀ ਲੋੜ ਆ ਕਿਹੜੇ ਲੋਕ ਹੈ ਜਿਹੜੇ ਆਪਣੇ ਪਿੱਠ ਤੇ ਛੁਰਾ ਮਾਰ ਰਹੇ ਤੇ ਆਪਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਪੀਲ ਵੀ ਕੀਤੀ ਸੀ ਉਹ ਜਿਹੜੇ ਲੋਕਾਂ ਨੂੰ ਕਿ ਆਪਾਂ ਆ ਕਮੇਟੀ ਜਿਹੜੀ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਕਿਸੇ ਹਾਲਤ 'ਚ ਤੋੜਨੀ ਨਹੀਂ ਚਾਹੀਦੀ। ਜੇ ਉਹਨਾਂ ਨੂੰ ਹਰਿਆਣੇ ਦੇ ਕਈ ਲੋਕ ਸੀ, ਕੁਝ ਲੋਕ ਸੀ ਜਿਨ੍ਹਾਂ ਨੂੰ ਇੱਕ ਭੁਲੇਖਾ ਸੀ ਕਿ ਜੇ ਅਲੱਗ ਕਮੇਟੀ ਬਣਾਵਾਂਗੇ ਤੇ ਪਤਾ ਨਹੀਂ ਸਾਨੂੰ ਕੀ ਹੋ ਜਾਊਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆ ਵੀ ਕਹਿਤਾ ਸੀ, ਜਥੇਦਾਰ ਸਾਹਿਬ ਨੇ, ਕਿ ਜੋ ਬਣੇ ਘੱਟ ਤੋਂ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਹੋਏ ਸਾਰਾ ਕੁਝ। ਪਰ ਉਹ ਲੋਕ ਜਿਨ੍ਹਾਂ ਨੇ ਉਸ ਟਾਈਮ ਆ ਗੱਲ ਨਹੀਂ ਸੋਚੀ, ਅੱਜ ਉਹ ਲੋਕ ਵੀ ਪਛਤਾ ਰਹੇ ਹੈ ਕਿਉਂਕਿ ਉਹਨਾਂ ਨੂੰ ਵੀ ਹਰਿਆਣੇ ਦੀ ਸਰਕਾਰ ਨੇ ਉੱਥੇ ਕਮੇਟੀ 'ਚ ਕੱਢ ਦਿੱਤਾ। ਅੱਜ ਧੱਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ, ਹਰਿਆਣਾ ਸਰਕਾਰ ਨੇ ਧੱਕੇ ਨਾਲ ਗੁਰੂ ਘਰਾਂ ਤੇ ਕਬਜ਼ਾ ਕਰ ਲਿਆ। ਮੈਂ ਕਹਿੰਦਾ ਕਿ ਆ ਜਿੰਦਰੇ ਤੋੜੇ ਹੈ ਤੇ ਇੱਕ ਕਾਲਾ ਦਿਨ ਹੈ ਸਿੱਖ ਕੌਮ ਦੇ ਪੰਥ ਦੇ ਇਤਿਹਾਸ ਵਿੱਚ। ਆ ਸਾਰੀਆਂ ਕੋਸ਼ਿਸ਼ਾਂ ਸਾਰੇ ਨੈਸ਼ਨਲ ਪਾਰਟੀਆਂ ਦੀ ਹੋ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਦੀ ਮਿਨੀ ਪਾਰਲੀਮੈਂਟ ਨੂੰ ਕਮਜ਼ੋਰ ਕਰਨਾ। ਆ ਜਿਹੜੀ ਤੋੜਨ ਦੀ ਗੱਲ ਸ਼ੁਰੂ ਹੋਈ ਕਾਂਗਰਸ ਤੋਂ ਤੇ ਖ਼ਤਮ ਕੀਤੀ BJP ਨੇ। ਸੋ ਆਪਾਂ ਪਛਾਣ ਲਈਏ ਆ ਉਹ ਪਾਰਟੀਆਂ ਜਿਵੇਂ ਕਾਂਗਰਸ ਉਹ ਪਾਰਟੀਆਂ ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ, ਆਪਾਂ ਸਾਰਾ ਗੱਲਾਂ ਭੁੱਲ ਜਾਂਦੇ ਹਾਂ। ਆ ਕਾਂਗਰਸ ਉਹ ਪਾਰਟੀ ਹੈ ਜਿਹਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲੇਆਮ ਕੀਤਾ, ਆਪਾਂ ਹਲੇ ਵੀ ਭੁੱਲ ਗਏ ਉਹਨਾਂ ਨੂੰ। ਤੇ ਫਿਰ ਵੀ ਮੈਂ ਦੇਖਿਆ ਕਈ ਸਿੱਖ ਉਹਨਾਂ ਨਾਲ ਖੜੇ ਹੈ ਕਿ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਜੇ ਆਪਣੇ ਤੇ ਧੱਕੇ ਕੀਤੇ ਗਏ ਆ, ਇਹਦੇ ਜ਼ੁਲਮ ਕੀਤੇ ਗਏ ਆ, ਹਲੇ ਵੀ ਆਪਾਂ ਪਛਾਣਦੇ। ਤਾਂ ਮੈਂ ਇੰਨਾ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਪੰਜਾਬੀਆਂ ਦੀ ਨੁਮਾਇੰਦਾ ਜਥੇਬੰਦੀ ਹੈ। ਜੋ ਵੀ ਕਰਨਾ ਪਏ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਆ ਸਾਰੀ ਵਾਪਸ ਕਮੇਟੀ ਜੋ 1920 'ਚ ਬਣੀ ਸੀ ਉਹ ਵਾਪਸ ਉਸ ਸ਼ੇਪ 'ਚ ਨਹੀਂ ਆਉਂਦੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਹਿੰਸਕ ਹੁੰਦਾ ਜਾ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6ਵੀਂ ਪਾਤਸ਼ਾਹੀ ਦੇ ਕੁਰੂਕਸ਼ੇਤਰ ਗੁਰਦੁਆਰਾ ਸਾਹਿਬ ਵਿੱਚ ਦਫ਼ਤਰ ਦਾ ਤਾਲਾ ਤੋੜ ਕੇ ਨਵੀਂ ਕਮੇਟੀ ਨੇ ਸੇਵਾ ਸੰਭਾਲੀ ਤਾਂ SGPC ਦੇ ਮੁਲਾਜ਼ਮਾਂ ਦੇ ਨਾਲ ਕਮੇਟੀ ਦਾ ਟਕਰਾਅ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਨਾਂ ਮਰਿਆਦਾ ਦੀ ਪਰਵਾਹ ਕੀਤੇ ਦੋਵੇਂ ਧੜੇ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਸਨ। ਮੌਕੇ ਤੇ ਮੌਜੂਦ ਹਰਿਆਣਾ ਕਮੇਟੀ ਦੇ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਮੌਜੂਦਾ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਹ ਸ਼੍ਰੋਮਣੀ ਕਮੇਟੀ ਤੋਂ ਚਾਰਜ ਦੀ ਮੰਗ ਕਰ ਰਹੇ ਸਨ। ਜਦੋਂ ਉਹਨਾਂ ਨੇ ਨਹੀਂ ਦਿੱਤਾ ਤਾਂ ਤਾਲੇ ਤੋੜ ਕੇ ਉਹਨਾਂ ਨੇ ਚਾਰਜ ਸੰਭਾਲ ਲਿਆ, ਜਿਸ ਤੇ SGPC ਦੇ ਮੁਲਾਜ਼ਮਾਂ ਵੱਲੋਂ ਹੱਥੋਂਪਾਈ ਕੀਤੀ ਗਈ। ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਾਹੀਦਾ ਸੀ ਕਿ ਉਹ ਆਪ ਸੁਪਰੀਮ ਕੋਰਟ ਦੇ ਫੈਸਲੇ ਤੇ ਫੁੱਲ ਚੜਾਉਂਦੇ ਹੋਏ ਹਰਿਆਣਾ ਦੇ ਗੁਰਦੁਆਰਿਆਂ ਦੀ ਜ਼ਿੰਮੇਵਾਰੀ ਹਰਿਆਣਾ ਕਮੇਟੀ ਨੂੰ ਸੌਂਪਦੇ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਬਲਕਿ SGPC ਦੇ ਮੁਲਾਜ਼ਮਾਂ ਨੂੰ ਅੱਗੇ ਕਰ ਦਿੱਤਾ। ਦਾਦੂਵਾਲ ਨੇ ਕਿਹਾ ਕਿ ਮੈਂ ਉਹਨਾਂ ਨੂੰ ਧਾਰਮਿਕ ਸਮਾਗਮ ਦਾ ਵੀ ਹਵਾਲਾ ਦਿੱਤਾ ਸੀ ਪਰ ਉਹ ਅੜ ਗਏ ਅਤੇ ਧੱਕੇ ਮਾਰਨ ਲੱਗੇ, ਜਿਸ ਦਾ ਜਵਾਬ ਸੰਗਤਾਂ ਵੱਲੋਂ ਦਿੱਤਾ ਗਿਆ। ਉਧਰ SGPC ਦੇ ਜਨਰਲ ਸਕੱਤਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕੀ ਇਹਨਾਂ ਦਾ ਜਵਾਬ ਕੌਣ ਦੇ? ਇਹਨਾਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸ਼ਾਮ ਹੋ ਕੇ ਆਪਣਾ ਜਿਹੜੇ ਉਹ ਅੱਜ ਵੀ ਕਈ ਗੁਰਦੁਆਰਾ ਸਾਹਿਬ
ਇਹ ਉੱਥੋਂ ਦੀ ਇਹ ਕੀ ਹੋ ਕੀ ਰਿਹਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦੇਸ਼ ਦੇ ਕਾਨੂੰਨ ਦੇ 325 ਧਾਰਾ ਦੇ ਅੰਦਰ ਇਸ ਐਕਟ ਦੇ ਇਹ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਜਿਹੜਾ ਤਬਦੀਲੀ ਹੈ ਕਿਸੇ ਗੱਲ ਦੀ ਉਹ ਜਿਹੜਾ ਕਿ ਦੇਸ਼ ਦੀ ਜਿਹੜੀ ਜਿਹੜੀ ਸੰਸਦ ਹੈ ਉਹਦੇ ਵਿੱਚ ਕਰਦਾ ਮੰਨ ਲਈ ਇਹ ਗੱਲ ਕਿ ਤੁਸੀਂ ਸੁਪਰੀਮ ਕੋਰਟ ਤੇ ਆਪਣਾ ਦਬਾਅ ਬਣਾ ਕੇ ਆਪਣਾ ਪ੍ਰਭਾਵ ਬਣਾ ਕੇ ਤੁਸੀਂ ਸੁਪਰੀਮ ਕੋਰਟ ਤੋਂ ਗਲਤ ਫੈਸਲਾ ਕਰਾਇਆ ਪਰ ਉਹ ਫੈਸਲੇ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਫੈਸਲਾ ਇਹ ਕਹਿੰਦਾਗਾ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਉਹ ਫੈਸਲਾ ਕੀ ਕਹਿੰਦਾ ਉਹ ਫੈਸਲਾ ਕਹਿੰਦਾ ਜਿਹੜੀ ਉਹ ਸੁਪਰੀਮ ਕੋਰਟ ਦੇ ਫੈਸਲੇ ਦੀ ਕਾਪੀ ਆ ਮੇਰੇ ਕੋਲ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਵੀ ਦੇਖਣਾ ਚਾਹੁੰਦਾ ਦੇਖ ਸਕਦਾ ਇਹਦੇ ਵਿੱਚ ਕਲੀਅਰ ਕੱਟ ਲਿਖਿਆ ਕਿ ਜਿਹੜਾ ਇਹ ਪ੍ਰਬੰਧ ਆ ਇਹ ਚੁਣੇ ਹੋਏ ਲੋਕਾਂ ਨੂੰ ਦਿੱਤਾ ਜਾਵੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਜਿਹੜੇ ਆ ਉਹ ਵੋਟ ਪਾ ਸਕਦਾ ਤੇ ਅੰਮ੍ਰਿਤਧਾਰੀ ਜੋ ਹੁਣ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਆ ਕਿ ਇੱਕ ਭੁਲੇਖਾ ਪਾਇਆ ਜਾ ਰਿਹਾ ਇੱਕ ਸਾਡੇ ਖਿਲਾਫ ਇੱਕ ਮੁਹਾਜ਼ ਖੜਾ ਕੀਤਾ ਜਾ ਰਿਹਾ ਕਿ ਅਸੀਂ ਹਰਿਆਣਾ ਦੇ ਸਿੱਖਾਂ ਨੂੰ ਸੇਵਾ ਕਰਨ ਦਾ ਅਧਿਕਾਰ ਦਿੱਤਾ ਪਹਿਲੀ ਗੱਲ ਤਾਂ ਸਾਡੇ ਖੜੇ ਨੇ ਬਲਦੇਵ ਸਿੰਘ ਕੈਂਪਰੀ ਇਹ ਹਰਿਆਣਾ ਜਿਹੜੇ ਸੀਨੀਅਰ ਵੀਰ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਦੂਜੇ ਨੰਬਰ ਦੇ ਅੱਜ ਦੇ ਨਹੀਂ ਬੜੇ ਲੰਬੇ ਸਮੇਂ ਤੋਂ ਸਾਡੇ ਜਿਹੜਾ ਅੰਤਰ ਕਮੇਟੀ ਮੈਂਬਰ ਨੇ ਹਰ ਤਰੀਕੇ ਨਾਲ ਕੀਤਾ ਜਾ ਰਿਹਾ ਹੁਣ ਇੱਕ ਨਵਾਂ ਪੰਗਾ ਕੀਤਾ ਜਾ ਰਿਹਾ ਕਿ ਜੀ ਜਿਹੜੇ ਸ਼੍ਰੋਮਣੀ ਕਮੇਟੀ ਆ ਇਹ ਹਰਿਆਣਾ ਦੇ ਸਿੱਖਾਂ ਨੂੰ ਅਧਿਕਾਰ ਨਹੀਂ ਦੇਣਾ ਚਾਹੁੰਦੀ ਅਸੀਂ ਤਾਂ ਦੱਸਿਆ ਵੀ ਇਹਦਾ ਜਵਾਬ ਦੇ ਦਿਓ ਅਸੀਂ ਕਹਿੰਦੇ ਆ ਜੇ ਚੋਣ ਕਿ ਬੇਮੁਖੀ ਲੋਕ ਨੇ ਤਾਂ ਖੱਟੜ ਸਾਹਿਬ ਇਸ ਤਰ੍ਹਾਂ ਦੇ ਧਰਮ ਦੇ ਅੰਦਰ ਦਖਲ ਨਾ ਦਿਓ ਇੱਥੇ ਜਿਹੜੇ ਸਿੱਖ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇੱਥੇ ਕੋਈ ਗੁੰਡਾਗਰਦੀ ਕਰਨੀ ਹੈ ਗੁਰਦੁਆਰੇ ਦੇ ਪ੍ਰਬੰਧ ਸੰਭਾਲਦੀ ਆ ਹੁਣ ਤੱਕ ਸੰਭਾਲੇ 100 ਸਾਲ ਤੱਕ ਤੁਸੀਂ ਜਿਹੜਾ ਕੁਝ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਵਿੱਚ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰਕਸ਼ੇਤਰ ਅਤੇ ਸਿੱਖ ਮਿਸ਼ਨ ਦਫ਼ਤਰ ਤੇ ਕਬਜ਼ੇ ਦੇ ਮਾਮਲੇ ਦੀ ਜਾਂਚ ਲਈ 5 ਮੈਂਬਰੀ ਕਮੇਟੀ ਬਣਾਈ ਹੈ। ਇਸ ਗੰਭੀਰ ਮਾਮਲੇ ਨੂੰ ਵਿਚਾਰਨ ਲਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਅੰਤਰਿਮ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 5 ਮੈਂਬਰੀ ਕਮੇਟੀ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦਾ ਜਾਇਜ਼ਾ ਲਵੇਗੀ। ਕਮੇਟੀ ਦੀ ਰਿਪੋਰਟ ਮਗਰੋਂ ਸ਼੍ਰੀ ਅਕਾਲ ਤਖ਼ਤ ਨੂੰ ਅਗਲੇਰੀ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। ਕੱਲ੍ਹ ਇਹਨੇ ਇਹ ਸਿੱਖ ਪਰੰਪਰਾਵਾਂ ਦਾ ਬਹੁਤ ਵੱਡਾ ਉਲੰਘਣ ਕੀਤਾ। ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਂਟਰਲ ਐਕਟ ਸੀਗਾ ਇਹਦੀ ਜਿਹੜੀ ਅਸੀਂ ਅਪੀਲ ਪਾਈ ਸੀ ਉਹ 20/9/22 ਨੂੰ ਸੁਪਰੀਮ ਕੋਰਟ ਦੇ ਵਿੱਚੋਂ ਖਾਰਜ ਹੋ ਗਈ। ਉਹ ਤੋਂ ਬਾਅਦ ਰਿਵਿਊ ਪਟੀਸ਼ਨ ਪਾਈ ਸੀ ਜਿਹੜੀ ਹੁਣ ਥੋੜੇ ਦਿਨਾਂ ਪਹਿਲਾਂ ਉਹ ਖਾਰਜ ਹੋ ਗਈ। ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੈਂ ਜਿਸਲੇ ਪੜ੍ਹਦਾ ਆ ਤੇ ਤੁਸੀਂ ਵੀ ਗੋ ਥਰੂ ਹੋ ਜਾਇਓ। ਇਹਦਾ ਪੇਜ ਨੰਬਰ 59 ਆ। 59 ਪੇਜ ਦੇ ਉੱਤੇ ਇਹਨਾਂ ਨੇ ਪੈਰਾ ਨੰਬਰ 55 ਇਹਦੇ ਵਿੱਚ ਇਹਨਾਂ ਨੇ ਜਿਹੜਾ ਹੈਡ ਕੀਤਾ ਆਨਰੇਬਲ ਸੁਪਰੀਮ ਕੋਰਟ ਨੇ ਉਹਨੇ ਕੀਤਾ ਦਾ ਮੈਂਬਰਸ ਆਫ ਦਾ ਕਮੇਟੀ ਹੈਵ ਟੂ ਬੀ ਇਲੈਕਟਡ ਫਰੋਮ ਦਾ ਐਲੀਜੀਬਲ ਵੋਟਰਸ who is Amritdhari Sikh, a Sikh, comma, and who is 18 years of age but not a Patal Sikh and is not an insolvent, mentally retired or an insane person. ਨਾਲ ਹੀ ਨਹੀਂ ਕੋਆਪਸ਼ਨ ਦਾ ਵੀ ਕਰਤਾ ਤਾਂ ਕੋਆਪਸ਼ਨ ਇਜ਼ ਫਰੋਮ ਦਾ ਮੈਂਬਰਸ ਆਫ ਦਾ ਕਮਿਊਨਿਟੀ ਅਲੋਨ। ਹੁਣ ਇਹਨਾਂ ਦਾ ਇਹ ਫਰਜ਼ ਬਣਦਾ ਸੀ ਜੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਿਆ ਜਾਂਦਾ ਤੇ ਇਹਨਾਂ ਦਾ ਫਰਜ਼ ਬਣਦਾ ਸੀ ਉੱਥੇ ਤੁਰੰਤ ਇਲੈਕਸ਼ਨ ਕਰਾਉਂਦੇ। ਇਹਨਾਂ ਨੇ ਉਹਦਾ ਇਲੈਕਸ਼ਨ ਕਰਾਉਣ ਦਾ ਇੱਕ ਸਾਚਾ ਸੌਖਾ ਢੰਗ ਲੱਭ ਲਿਆ ਜਿਹੜਾ ਅਸੀਂ ਵੀ ਸਿੱਖ ਗੁਰਦੁਆਰਾ ਐਕਟ 1925 ਆ ਇਹਦੇ ਵਿੱਚ ਕਿਧਰੇ ਵੀ ਨੋਟੀਫਿਕੇਸ਼ਨ ਦਾ ਕੋਈ ਪ੍ਰੋਵੀਜ਼ਨ ਨਹੀਂ, ਕੋਈ ਆਰਡੀਨੈਂਸ ਜਾਰੀ ਨਹੀਂ ਹੋ ਸਕਦਾ। ਇਹੀ ਉਹ ਕਾਰਨ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਸਹਿਜਧਾਰੀ ਫੈਡਰੇਸ਼ਨ ਦੀ ਹਾਈ ਕੋਰਟ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਖਾਰਜ ਹੋ ਗਈ, ਅਸੀਂ ਸੁਪਰੀਮ ਕੋਰਟ 'ਚ ਗਏ ਸੀ। ਮੀਨਵਾਈਲ ਪਾਰਲੀਮੈਂਟ ਉਸ ਪਾਰਲੀਮੈਂਟ ਨੇ ਕਿਉਂਕਿ ਸਾਡਾ ਜਨਰਲ ਹਾਊਸ ਦਾ ਮਤਾ ਸੀ ਤੇ ਪਾਰਲੀਮੈਂਟ ਨੇ ਉਸ ਮਤੇ ਦੀ ਤਰਜ਼ ਦੇ ਉੱਤੇ ਉਹਦੇ ਵਿੱਚ ਲਾਅ ਦੇ ਵਿੱਚ ਇੱਕ ਬਿੱਲ ਬਣਾ ਕੇ ਉਹ ਪੇਸ਼ ਕੀਤਾ ਜਿਹਦੇ ਨਾਲ ਸੁਪਰੀਮ ਕੋਰਟ ਦੇ ਜਿਹੜੀ ਉਹਨਾਂ ਦੀ ਪਾਈ ਸੀ ਸਹਿਜਧਾਰੀ ਫੈਡਰੇਸ਼ਨ ਦੀ ਉਹ ਖਾਰਜ ਹੋ ਗਈ ਕਿਉਂਕਿ ਉਹਨਾਂ ਕੋਲ ਇਨਫਰੈਕਸ਼ੀਅਸ ਹੋ ਗਈ। ਉਹਨੇ ਕਿਹਾ ਜੀ ਹੁਣ ਤੁਹਾਡੇ ਕੋਲ ਕੋਈ ਰਾਈਟ ਨਹੀਂ। ਤੇ ਮੈਂ ਸਮਝਦਾ ਇਹਨਾਂ ਨੇ ਇਲੈਕਸ਼ਨ ਕਰਾਉਣ ਦੀ ਬਜਾਏ ਇੱਕ ਹੋਰ ਸੌਖਾ ਤਰੀਕਾ ਲੱਭ ਲਿਆ
ਇਹਨੇ ਇੱਕ ਇਹ ਨੋਟੀਫਿਕੇਸ਼ਨ ਕੀਤੀ 24 ਅਕਤੂਬਰ 2022 ਨੂੰ ਔਰ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜਾ ਮੈਂ ਜਿੱਥੇ ਤੱਕ ਇਹਨੂੰ ਦੇਖਦਾ ਬਾਂਚਦਾ ਇਹਦੇ 'ਚ ਆ ਗਿਆ ਇਹਨਾਂ ਨੇ ਕੀਤਾ for the existing provision to subsection 8 of the following provision shall be substituted namely ਇਹ ਇਹਨਾਂ ਨੇ ਇਹਦੇ ਵਿੱਚ ਕੀਤਾ ਜਿਹੜਾ ਸਭ ਤੋਂ provided that all the 41 members so nominated by the government shall elect their president, senior vice president, junior vice president, general secretary, joint secretary and 6 members who shall be the members of the executive board of the committee in its first meeting to be convened and presided over by the officer appointed by the government. The ad hoc committee and the executive board shall cease to exist after the formation of a new committee. ਇਨੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਆਉਣ ਤੋਂ ਬਾਅਦ ਨੋਟੀਫਿਕੇਸ਼ਨ ਇੱਕ ਜਿਹੜੀ ਆ ਇਹ ਜਾਰੀ ਕਰ ਦਿੱਤੀ ਜਿਹਦੇ ਵਿੱਚ ਇਹ ਆਰਡੀਨੈਂਸ ਹਰਿਆਣਾ ਆਰਡੀਨੈਂਸ ਨੰਬਰ 2 ਆਫ 2022 ਇਹ ਜਿਹੜਾ ਇੱਕ ਸਿੱਧਾ ਮੈਂ ਸਮਝਦਾ ਜਿਹੜਾ ਅਸੀਂ ਅੱਜ ਤੱਕ ਕਹਿੰਦੇ ਹੁੰਦੇ ਜਿਵੇਂ ਸਿੱਖਾਂ ਦੇ ਮਸਲੇ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਉਹ ਮੇਰਾ ਖਿਆਲ ਆ ਇਹਨਾਂ ਨੇ ਉਹਦੇ ਵਿੱਚ ਸਾਬਤ ਕਰ ਦਿੱਤੀ। ਹੁਣ ਇਹਦੇ ਵਿੱਚ ਇਹਨਾਂ ਨੇ ਗਾਂਹ ਕੀ ਕੀਤਾ ਪ੍ਰੋਵਾਈਡਡ further that if election under section 11 are not held within the period of 18 months first notification of ad hoc committee for 18 months second another provision is there section 11 are not held within the period of 18 months a new ad hoc committee shall be nominated by the government for a further period of 18 months or till the elections are held which is earlier। ਹੁਣ 18 ਮਹੀਨੇ ਇਹ 18 ਤੋਂ ਬਾਅਦ ਫੇਰ 18 ਤੇ ਮੈਂ ਸਮਝਦਾ ਸੁਪਰੀਮ ਕੋਰਟ ਨੇ ਬਿਲਕੁਲ ਕਲੀਅਰ ਡਾਇਰੈਕਸ਼ਨ ਦਿੱਤੀ ਆ ਕਿ ਇਲੈਕਸ਼ਨ ਕਰਵਾ ਲਈ ਜਾਵੇ ਇਲੈਕਸ਼ਨ ਕਰਵਾ ਕੇ ਕੋਆਪਸ਼ਨ ਵਗੈਰਾ ਕਰਕੇ ਹਾਊਸ ਜਿਹੜਾ ਆ ਉਹ ਪੂਰਾ ਕਰ ਲਿਆ ਜਾਵੇ। ਸੋ ਮੈਂ ਸਮਝਦਾ ਆ ਵੀ ਇਹ ਜਿਹੜਾ ਪ੍ਰੋਵਾਈਡਡ ਫਰਦਰ ਦੈਟ ਆਫਟਰ ਦਾ ਨਿਊ ਇਲੈਕਟਡ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਟੇਕਸ ਓਵਰ ਦਾ ਚਾਰਜ ਦਾ ਅਡ ਹੌਕ ਕਮੇਟੀ ਸ਼ੈਲ ਹੈਂਡ ਓਵਰ ਦਾ ਚਾਰਜ ਟੂ ਦਾ ਨਿਊਲੀ ਇਲੈਕਟਡ ਕਮੇਟੀ। ਹੁਣ ਇਹ ਜਿਹੜੀ ਨੋਟੀਫਿਕੇਸ਼ਨ ਆ ਇਹ ਦੇ ਵਿੱਚ ਜਿਹੜੇ ਇਹਦੀ ਨੋਮੀਨੇਸ਼ਨ ਕੀਤੀ ਆ ਮੈਂਬਰਸ ਦੀ ਤੇ ਤੁਸੀਂ ਸਾਰੇ ਜਾਣਦੇ ਆ ਹਰਿਆਣੇ ਦੇ ਸਿੱਖਾਂ ਨੇ ਇੱਕ ਟੱਕੋਂ ਨਲਵੀ ਸਾਹਿਬ ਝਿੰਡਾ ਸਾਹਿਬ ਈਵਨ ਆਪਣੇ ਚਲੋ ਹੁਣ ਮੈਂ ਦਾਦੂਵਾਲ ਸਾਹਿਬ ਦਾ ਵੀ ਵਿੱਚੇ ਹੀ ਸੀਗੇ ਉਹ ਸਾਰਿਆਂ ਨੂੰ ਛੱਡ ਕੇ ਇਹ ਜਿਹੜੀ ਅਡ ਹੌਕ ਕਮੇਟੀ ਬਣਾਈ ਗਈ ਇਹ ਮੈਂ ਨਹੀਂ ਕਹਿੰਦਾ ਉਹਨੇ ਕਿਹਾ ਵੀ ਜੀ ਇਹਦੇ ਵਿੱਚ ਬਹੁਤਾਤ ਜਿਹੜੀ ਉਹ RSS ਦੀ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰਕਸ਼ੇਤਰ ਵਿੱਚ ਕਬਜ਼ੇ ਲਈ ਕੀਤੀ ਗਈ ਧੱਕੇਸ਼ਾਹੀ ਅਤੇ ਸਿੱਖ ਮਰਿਆਦਾ ਦੀ ਉਲੰਘਣਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮਾਮਲੇ 'ਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਸਿੱਖਾਂ ਦੀ ਗ੍ਰਿਫਤਾਰੀ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਥੇਦਾਰ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੁਲਿਸ ਜਿਸ ਤਰੀਕੇ ਨਾਲ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਗਈ ਸੀ ਉਹ ਸਰਾਸਰ ਗਲਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੁਰਦੁਆਰਿਆਂ ਤੇ ਕਬਜ਼ਾ ਕਰਨ ਤੋਂ ਪਹਿਲਾਂ ਗੁਰਦੁਆਰਾ ਐਕਟ 1925 ਨੂੰ ਪਾਰਲੀਮੈਂਟ ਵਿੱਚੋਂ ਡੀ-ਨੋਟੀਫਾਈ ਕਰਵਾਏ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਜੁੱਤੀਆਂ ਸਮੇਤ ਦਾਖਲ ਹੋ ਕੇ ਕਬਜ਼ਾ ਕਰਨ ਤੋਂ ਰੋਕਣ ਵਾਲੇ ਉੱਥੋਂ ਦੇ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਨਿੰਦਣਯੋਗ ਹੈ। ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰ ਚੱਕ ਸ਼ੂਮਰ ਸਮੇਤ ਅਮਰੀਕੀ ਵਫਦ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਵਿਖੇ ਨਤਮਸਤਕ ਹੋਇਆ। ਇਸ ਮੌਕੇ ਦਿੱਲੀ ਕਮੇਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਅਮਰੀਕਾ ਦੇ ਸੀਨੀਅਰ ਪਾਰਲੀਮੈਂਟ ਮੈਂਬਰ ਚੱਕ ਸ਼ੂਮਰ ਨੇ ਵਫਦ ਸਮੇਤ ਸਿਰ ਤੇ ਦਸਤਾਰ ਸਜਾ ਕੇ ਮੱਥਾ ਟੇਕਿਆ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। Honor and privilege for our delegation to visit this holy place to the Sikh community. We have a very strong and vibrant Sikh community in America, very hardworking, very prosperous, very generous, very family and education oriented. So we love the Sikh community in America, and coming here to see such a holy place and learning the whole history of all the gurus is very, very meaningful to our whole delegation. This is about the largest delegation that has ever visited India, and we want to learn so much about this wonderful country, and it has so many beautiful parts to it, one of which is the Sikh community. So God bless this wonderful community and may it prosper both here in India and in America.
Okay? Thank you. ਅੱਜ ਅਮਰੀਕਨ ਡੈਲੀਗੇਸ਼ਨ ਜਿਹਨੂੰ ਲੀਡ ਕਰ ਰਹੇ ਹੈ ਉੱਥੇ ਦੇ ਸੈਨੇਟਰ ਹੁਸਨ ਜਿਨ੍ਹਾਂ ਦੀ ਬਾਰੇ ਬਹੁਤ ਅਸੀਂ ਲੋਕਾਂ ਨੇ ਕਿਤਾਬਾਂ 'ਚ ਪੜ੍ਹਿਆ ਕਿ ਇਹਨਾਂ ਦਾ ਆਪਣੇ ਦੇਸ਼ ਦੇ ਪ੍ਰਤੀ ਔਰ ਜਿਸ ਤਰੀਕੇ ਦੇ ਨਾਲ ਬਾਕੀ ਕੌਮਾਂ ਦੇ ਨਾਲ ਇਹ ਸਾਂਝ ਰੱਖਦੇ ਆ। ਅੱਜ ਗੁਰਦੁਆਰਾ ਸੀਸਗੰਜ ਸਾਹਿਬ ਇਹਨਾਂ ਨੇ ਵਿਜ਼ਿਟ ਕੀਤੀ ਆਪਣੀ ਡੈਲੀਗੇਸ਼ਨ ਨੂੰ, ਕਿਉਂਕਿ ਇਹ ਵਿਜ਼ਿਟ ਤੇ ਪੂਰੀ ਇੰਡੀਆ ਦੇ ਆਏ ਹੋਏ ਆ। ਇੱਥੇ ਆ ਕੇ ਜਿਸ ਤਰੀਕੇ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਜੋੜਿਆ ਔਰ ਉਹਨਾਂ ਨੇ ਆਂਦੇ ਜਿਸ ਤਰੀਕੇ ਨਾਲ ਦੱਸਿਆ ਕਿ ਅਮਰੀਕਾ ਦੇ ਵਿੱਚ ਵੀ ਜਿਹੜੇ ਸਿੱਖ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਿਲਵਰਤਨ ਦੇ ਨਾਲ ਪਿਆਰ ਨਾਲ ਰਹਿੰਦੇ ਆ ਔਰ ਗੁਰੂ ਇਤਿਹਾਸ ਜਾਣਨ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਸ਼ਰਧਾ ਦਾ ਹੋਰ ਵੱਧਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੌਮ ਇੰਨੀ ਜੁਝਾਰੂ ਹੈ ਔਰ ਕੌਮ ਦੇ ਜਰਨੈਲ ਗੁਰੂ ਕਿਹੋ ਜਿਹੇ ਸੀ। ਸੋ ਸਾਨੂੰ ਉਮੀਦ ਹੈ ਕਿ ਇਹੋ ਜਿਹੀਆਂ ਜਿਹੜੀਆਂ ਵਿਜ਼ਿਟਸ ਹੁੰਦੀਆਂ ਨੇ ਸਾਡੇ ਭਰਾ ਜਿਹੜੇ ਉਹ ਬਾਹਰ ਵਿਦੇਸ਼ਾਂ 'ਚ ਬੈਠੇ ਨੇ, ਚਾਹੇ ਅਮਰੀਕਾ 'ਚ ਹੋਣ, ਕੈਨੇਡਾ 'ਚ ਹੋਣ, ਜਿਹੜੇ ਵੀ ਡੈਲੀਗੇਟਸ ਇੱਥੇ ਆ ਕੇ ਉਹਨਾਂ ਦੇ ਪਿਛੋਕੜ ਬਾਰੇ ਪਤਾ ਕਰਕੇ ਜਾਂਦੇ ਆ, ਸੋ ਉਹਨਾਂ ਦੇ ਵੀ ਰਿਸ਼ਤੇ ਉਹਨਾਂ ਨਾਲ ਸੁਖਾਵੇ ਹੁੰਦੇ ਆ। ਸੋ ਅੱਜ ਇਹਨਾਂ ਨੂੰ ਆਉਣ ਦੇ ਉੱਤੇ ਅਸੀਂ ਜੀ ਆਇਆਂ ਕਹਿੰਦੇ ਹਾਂ। ਡੈਲੀਗੇਸ਼ਨ ਅੱਜ ਪਹੁੰਚਿਆ ਸਾਡੇ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਔਰ ਇਸ ਡੈਲੀਗੇਸ਼ਨ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਵੱਡਾ ਡੈਲੀਗੇਸ਼ਨ ਹੈ ਜੋ ਇੱਥੇ ਆਇਆ। ਉਹਨਾਂ ਨੇ ਸਾਡੇ ਨਾਲ ਇੱਕ ਤੇ ਗੁਰੂ ਇਤਿਹਾਸ, ਗੁਰਧਾਮਾਂ ਦੇ ਬਾਰੇ, ਸਿੱਖਾਂ ਦਾ ਕੀ ਇਤਿਹਾਸ ਹੈ ਉਸ ਦੀ ਬੜੀ ਰੁਚੀ ਲੈ ਕੇ ਉਸ ਦੀ ਜਾਣਕਾਰੀ ਲਈ ਹੈ। ਦੂਸਰੀ ਸਭ ਤੋਂ ਵੱਡੀ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਵਾਂਟ ਮੋਰ ਸਿੱਖਸ ਇਨ ਅਮਰੀਕਾ, ਇਹ ਸਾਡੇ ਵਾਸਤੇ ਬੜੀ ਫਖਰ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦਾ ਡੈਲੀਗੇਸ਼ਨ ਆਇਆ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਵੀ ਵਾਂਟ ਮੋਰ ਸਿੱਖਸ ਇਨ ਆਸਟ੍ਰੇਲੀਆ, ਬਿਕੋਜ਼ ਸਿੱਖਸ ਜਿਹੜੇ ਆ ਉਹ ਹਾਰਡ ਵਰਕਰ ਹੈ, ਇਮਾਨਦਾਰ ਹੈ ਔਰ ਜਿੱਥੇ ਵੀ ਜਾਂਦੇ ਆ ਉੱਥੇ ਮਿਹਨਤ ਲਗਨ ਕਰਕੇ ਉੱਥੋਂ ਦੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਸੋ ਅੱਜ ਇਸ ਡੈਲੀਗੇਸ਼ਨ ਵੱਲੋਂ ਵੀ ਸਿੱਖਾਂ ਦੀ ਤਾਰੀਫ ਕੀਤੀ ਗਈ ਹੈ ਜਿਹੜੇ ਅਮਰੀਕਾ ਦੇ ਵਿੱਚ ਹੈ ਔਰ ਉਹਨਾਂ ਨੇ ਕਿਹਾ ਕਿ ਹੋਰ ਸਿੱਖ ਆਉਣ, ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਸੋ ਅੱਜ ਇੱਥੇ ਡੈਲੀਗੇਸ਼ਨ ਦਾ ਅਸੀਂ ਸਵਾਗਤ ਕੀਤਾ, ਉਹਨਾਂ ਨੂੰ ਸਾਰੇ ਇਤਿਹਾਸ ਦੇ ਬਾਰੇ ਦੱਸਿਆ ਔਰ ਬਹੁਤ ਹੀ ਉਹ ਪ੍ਰਸੰਨ ਹੋਏ ਆ ਸਾਰਾ ਕੁਝ ਹਿਸਟਰੀ ਜਾਣਨ ਤੋਂ ਬਾਅਦ।